ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਤੁਹਾਨੂੰ ਪੰਜਾਬ ਦੀ ਇੱਕ ਸੀਟ ਦੇ ਬਾਰੇ ਬੜੀਆਂ ਦਿਲਚਸਪ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਹ ਲੋਕ ਸਭਾ ਹਲਕਾ ਲੋਕ ਸਭਾ ਸੀਟ ਹੈ ਫਰੀਦਕੋਟ ਦੀ। ਤੇ ਇਸ ਫਰੀਦਕੋਟ ਤੋਂ ਹੁਣ 3 ਵੱਡੇ ਨਾਵਾਂ ਦੀ ਚਰਚਾ ਹੈ ਕਿ ਉਹ ਚੋਣ ਲੜਨਗੇ। ਇੱਕ ਨਾਂ ਦਾ ਤਾਂ ਐਲਾਨ ਹੋ ਹੀ ਚੁੱਕਿਆ ਤੇ ਇੱਕ ਇੱਥੋਂ ਮੌਜੂਦਾ ਮੈਂਬਰ ਪਾਰਲੀਮੈਂਟ ਹੈ ਤੇ ਤਿੰਨੇ ਵੱਡੇ ਚਿਹਰੇ ਨੇ, ਜਿਹੜੇ ਤਿੰਨੇ ਵੱਡੀਆਂ ਸ਼ਖਸੀਅਤਾਂ ਨੇ। ਇਹਨਾਂ ਦਾ ਸਿਨੇਮੇ ਦੇ ਵਿੱਚ, ਪੰਜਾਬੀ ਸੰਗੀਤ ਦੇ ਵਿੱਚ ਵੱਡਾ ਨਾਂ ਹੈ। ਕਰਮਜੀਤ ਅਨਮੋਲ ਪੰਜਾਬੀ ਸੰਗੀਤ ਦੇ ਨਾਲ ਨਾਲ ਸਿਨੇਮਾ ਦੇ ਵਿੱਚ ਵੱਡਾ ਨਾਂ ਹੈ, ਕਾਮੇਡੀ ਕਰਦੇ ਨੇ, ਫਿਲਮਾਂ ਦੇ ਵਿੱਚ ਆਉਂਦੇ ਨੇ। ਹੰਸਰਾਜ ਹੰਸ ਪਦਮ ਸ਼੍ਰੀ ਕਲਾਕਾਰ ਨੇ ਤੇ ਦਿੱਲੀੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ। ਤੇ ਮੁਹੰਮਦ ਸਦੀਕ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਹਲਕੇ ਤੋਂ। ਫਰੀਦਕੋਟ ਹਲਕੇ ਦੀ ਲੋਕ ਸਭਾ ਦੀ ਇਹ ਸੀਟ ਦਾ ਇਤਿਹਾਸ ਕੀ ਰਿਹਾ, ਇਹਦਾ ਝੁਕਾਅ ਕਿਹੜੇ ਪਾਸੇ ਵੱਲ ਨੂੰ ਰਿਹਾ, ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਇਹਨਾਂ ਤਿੰਨਾਂ ਮੈਂਬਰ ਪਾਰਲੀਮੈਂਟਾਂ ਦੇ ਹਾਸੋਹੀਣੇ ਬਿਆਨ ਜਾਂ ਉਹਨਾਂ ਬਿਆਨਾਂ ਦੇ ਬਾਰੇ ਜਿਨ੍ਹਾਂ ਦੇ ਕਰਕੇ ਇਹ ਚਰਚਾ ਦੇ ਵਿੱਚ ਰਹੇ ਨੇ। ਹੰਸਰਾਜ ਹੰਸ ਨੂੰ ਦਿੱਲੀੋਂ ਤਾਂ ਭੇਜਿਆ ਗਿਆ, ਕਹਿੰਦੇ ਕਿ ਉਹਨਾਂ ਦੀ ਲੋਕ ਸਭਾ ਦੇ ਵਿੱਚ ਹਾਜ਼ਰੀ ਬੜੀ ਘੱਟ ਸੀ। ਤੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਇਹਨਾਂ ਦੋਨਾਂ ਦੀ ਜਿਹੜੇ ਮੈਂਬਰ ਪਾਰਲੀਮੈਂਟ ਨੇ, ਚਾਹੇ ਉਹ ਮੁਹੰਮਦ ਸਦੀਕ ਸਾਹਿਬ ਨੇ ਤੇ ਚਾਹੇ ਉਹ ਹੰਸਰਾਜ ਹੰਸ ਨੇ, ਇਹਨਾਂ ਦੀ ਲੋਕ ਸਭਾ ਦੇ ਵਿੱਚ ਹਾਜ਼ਰੀ ਕਿੰਨੀ ਰਹੀ ਹੈ, ਇਹਦੇ 'ਤੇ ਵੀ ਆਪਾਂ ਚਰਚਾ ਕਰਾਂਗੇ। ਹੁਣ ਦੱਸਦੇ ਆ ਕਿ ਕਰਮਜੀਤ ਅਨਮੋਲ ਦਾ ਐਲਾਨ ਹੋ ਚੁੱਕਿਆ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਫਰੀਦਕੋਟ ਤੋਂ। ਤੇ ਜੇਕਰ ਆਪਾਂ ਇਸ ਫਰੀਦਕੋਟ ਦੇ ਇਤਿਹਾਸ ਦੇ ਵੱਲ ਜਾਈਏ ਤੇ ਉਸ ਤੋਂ ਪਹਿਲਾਂ ਹੰਸਰਾਜ ਦੀ ਗੱਲ ਕਰੀਏ। ਹੰਸਰਾਜ ਹੰਸ ਫਰੀਦਕੋਟ ਦੇ ਲਈ ਭਾਜਪਾ ਦੇ ਉਮੀਦਵਾਰ ਹੋ ਸਕਦੇ ਆ, ਕਿਉਂਕਿ ਅਕਾਲੀ ਭਾਜਪਾ ਗੱਠਜੋੜ ਬਾਰੇ ਸੁਣਨ ਦੇ ਵਿੱਚ ਆ ਰਿਹਾ ਕਿ ਇਹ ਦੋਨੇ ਜਿਹੜੀਆਂ ਪਾਰਟੀਆਂ ਨੇ ਇਹ ਅਲੱਗ-ਅਲੱਗ ਚੋਣ ਲੜਨਗੀਆਂ। ਤੇ ਜੇਕਰ ਇਹ ਲੜਦੀਆਂ ਨੇ, ਹਜੇ ਬਹੁਤ ਸਾਰੀਆਂ ਸੰਭਾਵਨਾਵਾਂ ਨੇ, ਇਹਨਾਂ ਦਾ ਪਤਾ ਕੋਈ ਨਹੀਂ। ਇਸ ਤੋਂ ਪਹਿਲਾਂ 3-4 ਵਾਰੀ ਤਾਂ ਐਲਾਨ ਹੋਣ ਦੇ ਵਿੱਚ ਹੀ ਕੁਝ ਘੰਟੇ ਬਾਕੀ ਰਹਿ ਗਏ ਸੀ, 3-4 ਵਾਰੀ ਇਹ ਆਇਆ ਕਿ ਇਕੱਲੇ ਲੜਾਂਗੇ। ਸੋ ਇਹਨਾਂ ਦੇ ਬਾਰੇ ਕੁਛ ਨਹੀਂ ਹਜੇ ਕਿਹਾ ਜਾ ਸਕਦਾ ਕਿ ਗੱਠਜੋੜ ਹੋਊ ਕਿ ਨਾ ਹੋਊ। ਪਰ ਜੇਕਰ ਨਹੀਂ ਹੁੰਦਾ ਤਾਂ ਉਸ ਸਥਿਤੀ ਦੇ ਵਿੱਚ ਫਰੀਦਕੋਟ ਦੀ ਸੀਟ ਦਾ ਕੀ ਰਹੂਗਾ। ਇੱਥੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਨੇ ਹੰਸਰਾਜ ਹੰਸ। ਬਕਾਇਦਾ ਜਿਹੜੇ ਉੱਥੋਂ ਜ਼ਿਲ੍ਹਾ ਪ੍ਰਧਾਨ ਨੇ ਗਗਨ ਸੁਖੀਜਾ, ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਲੋਕ ਸਭਾ ਮੈਂਬਰ ਤੇ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ। ਤੇ ਇਸ ਦੇ ਲਈ ਬਕਾਇਦਾ ਤੌਰ ਤੇ ਹੰਸਰਾਜ ਹੰਸ ਦੇ ਨਾਲ ਵਿਚਾਰ ਚਰਚਾ ਹੋ ਚੁੱਕੀ ਹੈ। ਜਿਹੜਾ ਉਹਨਾਂ ਦਾ ਦਿੱਲੀ ਤੋਂ ਆਉਣ ਦਾ ਕਾਰਨ ਆ ਉਹ ਉਹਨਾਂ ਦੀ ਉੱਥੋਂ ਦੀ ਪਰਫਾਰਮੈਂਸ ਜਾਂ ਬਹੁਤ ਸਾਰੇ ਕਾਰਨ ਹੋਰ ਹੋ ਸਕਦੇ ਨੇ। ਤਾਂ ਹੁਣ ਦੱਸਦੇ ਆ ਕਿ ਉਧਰ ਇੱਕ ਪਾਸੇ ਕਰਮਜੀਤ ਅਨਮੋਲ ਦਾ ਐਲਾਨ ਹੋ ਚੁੱਕਿਆ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਕਾਂਗਰਸ ਦੀ, ਤਾਂ ਇੱਥੋਂ ਮੁਹੰਮਦ ਸਦੀਕ ਦੇ ਚਾਂਸਸ ਨੇ, ਕਿਉਂਕਿ ਕਾਂਗਰਸ ਪਾਰਟੀ ਦੇ ਬਾਰੇ ਕਿਹਾ ਜਾਂਦਾ ਕਿ ਜਿਹੜੇ ਮੌਜੂਦਾ ਐਮਪੀ ਨੇ ਇਹ ਕਦੇ ਵੀ ਉਹਨਾਂ ਦੀ ਟਿਕਟ ਕੱਟਦੀ ਨਹੀਂ, ਬਹੁਤ ਘੱਟ ਕੱਟਦੀ ਹੈ। ਤੇ ਜੇਕਰ ਉਹ ਇੱਥੋਂ ਰਹੇ ਤਾਂ ਇਹਨਾਂ ਤਿੰਨਾਂ ਦੇ ਵਿਚਾਲੇ ਮੁਕਾਬਲਾ ਬਣ ਜਾਊਗਾ। ਅਕਾਲੀ ਦਲ ਦੇ ਬਾਰੇ ਕਿਹਾ ਜਾ ਰਿਹਾ ਕਿ ਇੱਥੋਂ ਹਰਪ੍ਰੀਤ ਸਿੰਘ ਕੋਟਭਾਈ, ਜਿਹੜੇ ਕਿ ਮਲੋਟ ਤੋਂ ਐਮਐਲਏ ਰਹਿ ਚੁੱਕੇ ਨੇ, ਉਹ ਇੱਥੇ ਆ ਕੇ ਇਹਨਾਂ ਤਿੰਨਾਂ ਦਿਗਜਾਂ ਦੇ ਵਿਚਾਲੇ ਕਿਸਮਤ ਅਜਮਾਉਣਗੇ। ਇਹਨਾਂ ਤਿੰਨਾਂ ਦਿਗਜਾਂ ਦੀ ਟੱਕਰ ਦੇ ਵਿੱਚ ਉਹ ਵੀ ਆਪਣੀ ਹਾਜ਼ਰੀ ਦਰਜ ਕਰਵਾਉਣਗੇ। ਤੇ ਜੇਕਰ ਫਰੀਦਕੋਟ ਇਸ ਲੋਕ ਸਭਾ ਹਲਕੇ ਦੀ ਸੀਟ ਦੇ ਵੱਲ ਜਾਈਏ ਤਾਂ ਇਹਦਾ ਜਿਹੜਾ ਇਤਿਹਾਸ ਰਿਹਾ ਉਹ ਤਕਰੀਬਨ ਬਾਦਲਾਂ ਦੇ ਪੱਖ ਦਾ ਰਿਹਾ, ਜਾਂ ਕਹਿ ਲਓ ਅਕਾਲੀ ਦਲ ਦੇ ਪੱਖ ਦਾ ਰਿਹਾ। 1977 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਇੱਥੋਂ ਪਹਿਲਾਂ ਐਮਪੀ ਬਣੇ ਸਨ ਤੇ ਉਸ ਤੋਂ ਬਾਅਦ 1980 ਦੇ ਵਿੱਚ ਗੁਰਵਿੰਦਰ ਕੌਰ ਬਰਾੜ, ਹਰਚਰਨ ਬਰਾੜ ਦੇ ਜਿਹੜੇ ਧਰਮ ਪਤਨੀ ਨੇ, ਉਹ ਕਾਂਗਰਸ ਦੇ ਪਹਿਲੀ ਵਾਰ। ਤੇ 1984 ਦੇ ਵਿੱਚ ਭਾਈ ਸ਼ਮਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ। 1999 ਦੇ ਵਿੱਚ ਜਗਦੇਵ ਸਿੰਘ ਖੁੱਡੀਆਂ ਸ਼੍ਰੋਮਣੀ ਅਕਾਲੀ ਦਲ ਤੋਂ। ਜੇ ਆਪਾਂ ਗੱਲ ਕਰੀਏ ਜਗਦੇਵ ਸਿੰਘ ਖੁੱਡੀਆਂ ਅੱਜ ਕੱਲ੍ਹ ਜਿਹੜੇ ਮੰਤਰੀ ਨੇ ਸਾਡੇ, ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ, ਉਹਨਾਂ ਦੇ ਪਿਤਾ ਸੀਗੇ ਤੇ 1999 ਦੇ ਵਿੱਚ ਉਹ ਬਣੇ ਸੀਗੇ। 1991 ਦੇ ਵਿੱਚ ਫਿਰ ਜਗਮੀਤ ਸਿੰਘ ਬਰਾੜ ਇੱਥੋਂ ਜਿੱਤਦੇ ਨੇ। 1980 ਦੇ ਵਿੱਚ ਗੁਰਵਿੰਦਰ ਕੌਰ ਬਰਾੜ ਤੇ 91 ਦੇ ਵਿੱਚ ਜਗਮੀਤ ਸਿੰਘ ਬਰਾੜ। 11 ਸਾਲਾਂ ਬਾਅਦ ਕਾਂਗਰਸ ਜਿੱਤਦੀ ਹੈ ਇੱਥੋਂ ਇੱਕ ਵਾਰ ਫਿਰ। 96 ਤੇ 98 ਦੇ ਵਿੱਚ ਸੁਖਬੀਰ ਸਿੰਘ ਬਾਦਲ, ਫਿਰ ਬਾਦਲ ਪਰਿਵਾਰ ਆ ਜਾਂਦਾ। 99 ਦੇ ਵਿੱਚ ਜਗਮੀਤ ਸਿੰਘ ਬਰਾੜ ਫਿਰ ਕਾਂਗਰਸ ਤੋਂ ਜਿੱਤਦੇ ਨੇ ਤੇ 2004 ਦੇ ਵਿੱਚ ਵੀ ਸੁਖਬੀਰ ਬਾਦਲ ਜਿੱਤਦੇ ਨੇ। 9 ਦੇ ਵਿੱਚ ਪਰਮਜੀਤ ਕੌਰ ਗੁਲਸ਼ਨ, 14 ਦੇ ਵਿੱਚ ਸਾਧੂ ਸਿੰਘ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ, ਤੇ 19 ਦੇ ਵਿੱਚ ਫਿਰ ਮੁਹੰਮਦ ਸਦੀਕ। 1999 ਦੇ ਵਿੱਚ ਜਗਮੀਤ ਬਰਾੜ ਆਖਰੀ ਵਾਰ ਜਿੱਤੇ ਸੀਗੇ ਇੱਥੋਂ। ਤੇ ਤਕਰੀਬਨ ਕਹਿ ਸਕਦੇ ਹਾਂ ਕਿ 20 ਸਾਲਾਂ ਬਾਅਦ ਕਾਂਗਰਸ ਜਿੱਤਦੀ ਹੈ ਇੱਥੋਂ। 2019 ਦੇ ਵਿੱਚ ਮੁਹੰਮਦ ਸਦੀਕ ਇੱਥੋਂ ਜਿੱਤਦੇ ਨੇ। ਤਾਂ 3 ਵਾਰੀ ਇੱਥੋਂ ਕਾਂਗਰਸ ਕੈਂਡੀਡੇਟ ਤੇ 4 ਵਾਰੀ ਕਾਂਗਰਸ ਕੈਂਡੀਡੇਟ ਇੱਥੋਂ ਜਿੱਤਿਆ। ਗੁਰਵਿੰਦਰ ਕੌਰ ਬਰਾੜ, ਜਗਮੀਤ ਸਿੰਘ ਬਰਾੜ 1991 ਤੇ ਜਗਮੀਤ ਸਿੰਘ ਬਰਾੜ 1999 ਤੇ ਮੁਹੰਮਦ ਸਦੀਕ 2019 ਦੇ ਵਿੱਚ ਇੱਥੋਂ ਲੋਕ ਸਭਾ ਚੋਣ ਜਿੱਤੇ ਨੇ। ਤੇ ਉਸ ਤੋਂ ਇਲਾਵਾ 1977 ਦੇ ਵਿੱਚ ਕਹਿ ਲਓ, 84, 99 ਤੇ ਇਹਦੇ ਨਾਲ 96, 98 ਤੇ ਫਿਰ 2004, 9 ਤੋਂ 14 ਤੱਕ, ਇਹ 9 ਤੱਕ ਕਹਿ ਸਕਦੇ ਹਾਂ, 9 ਤੱਕ ਇੱਥੇ ਸੁਖਬੀਰ ਬਾਦਲ, ਪਰਮਜੀਤ ਗੁਲਸ਼ਨ, ਪ੍ਰਕਾਸ਼ ਸਿੰਘ ਬਾਦਲ, ਜਗਦੇਵ ਸਿੰਘ ਖੁੱਡੀਆਂ, ਭਾਈ ਸ਼ਮਿੰਦਰ ਸਿੰਘ, ਇਹ ਕੈਂਡੀਡੇਟ ਇੱਥੋਂ ਜਿੱਤਦੇ ਰਹੇ। ਤਾਂ ਤਕਰੀਬਨ ਬਾਦਲਾਂ ਤੇ ਬਰਾੜਾਂ ਦਾ ਇਸ ਸੀਟ ਤੇ ਦਬਦਬਾ ਰਿਹਾ। 2014 ਆਉਣ ਤੱਕ, ਉਦੋਂ ਤੱਕ ਬਾਦਲਾਂ ਦਾ ਕੈਂਡੀਡੇਟ ਇੱਥੋਂ ਜਿੱਤਦਾ ਰਿਹਾ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਣ।
ਤੇ ਬਰਾੜਾਂ ਦਾ, ਕਿਉਂਕਿ ਗੁਰਬਿੰਦਰ ਕੌਰ ਬਰਾੜ ਜਿੱਤੇ, ਫਿਰ ਜਗਮੀਤ ਸਿੰਘ ਬਰਾੜ 2 ਵਾਰੀ ਇੱਥੋਂ ਜਿੱਤੇ। ਤਾਂ ਇਹ 10 ਸੀਟ ਜਿਹੜੀ ਹੈ ਇਹ ਬਾਦਲਾਂ ਤੇ ਬਰਾੜਾਂ ਦੇ ਦਬਦਬੇ ਵਾਲੀ ਜਿਹੜੀ ਸਿਆਸੀ ਤੌਰ ਤੇ ਸੀਟ ਹੈ ਗਿਣੀ ਜਾਂਦੀ ਹੈ। ਜੇਕਰ ਮੌਜੂਦਾ ਹੁਣ ਦੇ ਜਿਹੜੇ ਸਿਆਸੀ ਸਮੀਕਰਨ ਨੇ, ਜੇਕਰ ਉਹਨਾਂ ਦੇ ਉੱਤੇ ਗੌਰ ਕਰੀਏ ਤਾਂ ਕਰਮਜੀਤ ਅਨਮੋਲ ਜਿਹੜੇ ਨੇ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਹਿਸੂਸ ਹੋਊਗੀ, ਕਿਉਂਕਿ ਇੱਥੋਂ ਜਿੰਨੇ ਐਮਐਲਏ ਨੇ ਉਹਨਾਂ ਦੇ ਵਿੱਚੋਂ ਤਕਰੀਬਨ ਇੱਕ ਨੂੰ ਛੱਡ ਦੇਈਏ ਤਾਂ ਬਾਕੀ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ। ਇੱਥੇ ਨਿਹਾਲ ਸਿੰਘ ਵਾਲਾ ਆਉਂਦਾ, ਵਿਧਾਨ ਸਭਾ ਹਲਕਾ ਐਸਸੀ ਹੈ। ਮਨਜੀਤ ਸਿੰਘ ਬਲਾਸਪੁਰ ਐਮਐਲਏ ਨੇ ਆਮ ਆਦਮੀ ਪਾਰਟੀ ਤੋਂ। ਬਾਗਾ ਪੁਰਾਣਾ ਹੈ, ਮੋਗੇ ਦੇ ਵਿੱਚ ਪੈਂਦਾ, ਅੰਮ੍ਰਿਤਪਾਲ ਸੁਖਾਨੰਦ ਨੇ ਆਮ ਆਦਮੀ ਪਾਰਟੀ ਦੇ। ਮੋਗਾ ਉੱਥੋਂ ਅਮਨਦੀਪ ਕੌਰ ਅਰੋੜਾ ਨੇ। ਧਾਰਮਕੋਟ ਆ, ਦਵਿੰਦਰ ਸਿੰਘ ਲਾਡੀ ਨੇ ਆਮ ਆਦਮੀ ਪਾਰਟੀ ਦੇ। ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਕਾਂਗਰਸ ਦੇ ਨੇ। ਇਹ ਸੀਟ ਇਹ ਜਿਹੜੀ ਗਿੱਦੜਬਾਹਾ ਇਹ ਲੋਕ ਸਭਾ ਹਲਕਾ ਫਰੀਦਕੋਟ ਆ, ਪਰ ਡਿਸਟ੍ਰਿਕਟ ਇਹਨੂੰ ਪੈਂਦਾ ਸ੍ਰੀ ਮੁਕਤਸਰ ਸਾਹਿਬ। ਫਰੀਦਕੋਟ ਦੇ ਵਿੱਚ ਗੁਰਦੇਵ ਸਿੰਘ ਸੇਖੋਂ ਨੇ। ਕੋਟਕਪੂਰਾ ਦੇ ਵਿੱਚ ਕੁਲਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ। ਜੈਤੋ ਐਸਸੀ ਅਮੋਲਕ ਸਿੰਘ ਨੇ ਇੱਥੋਂ। ਰਾਮਪੁਰਾ ਫੂਲ ਤੋਂ, ਬਠਿੰਡਾ ਤੋਂ ਬਲਕਾਰ ਸਿੰਘ ਸਿੱਧੂ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਨੇ। ਸੋ 9 ਹਲਕਿਆਂ ਤੋਂ ਲੈ ਕੇ ਜੇ ਆਪਾਂ ਗੱਲ ਕਰੀਏ ਤਕਰੀਬਨ 4 ਮੋਗਾ ਦੇ, 1 ਮੁਕਤਸਰ ਸਾਹਿਬ ਦਾ, 3 ਫਰੀਦਕੋਟ ਦੇ ਤੇ 1 ਬਠਿੰਡਾ ਦਾ ਜਿਹੜਾ ਵਿਧਾਨ ਸਭਾ ਹਲਕਾ ਇਹਦੇ ਵਿੱਚ ਪੈਂਦਾ। ਤੇ ਇਹਦੇ ਵਿੱਚੋਂ ਸਾਰਿਆਂ ਦੇ ਵਿੱਚੋਂ 1 ਨੂੰ ਛੱਡ ਕੇ ਬਾਕੀ 8 ਤੇ ਆਮ ਆਦਮੀ ਪਾਰਟੀ ਦੀ ਇੱਥੇ ਜਿੱਤ ਹੋਈ ਹੈ ਵਿਧਾਨ ਸਭਾ ਹਲਕਿਆਂ ਦੇ ਰੂਪ ਦੇ ਵਿੱਚ। ਤੇ 2019 ਦੇ ਜੇ ਲੋਕ ਸਭਾ ਨਤੀਜੇ ਵੇਖੀਏ ਤਾਂ ਉਹਦੇ ਵਿੱਚ ਮੁਹੰਮਦ ਸਦੀਕ ਜਿਹੜੇ ਨੇ ਉਹ ਜੇਤੂ ਰਹੇ ਸੀਗੇ। ਤੇ ਹੁਣ ਜੇ ਆਪਾਂ ਗੱਲ ਕਰੀਏ ਹਾਜ਼ਰੀ ਦੀ ਤਾਂ ਉਹਦੇ ਵਿੱਚ ਜਿਹੜੇ ਫਰੀਦਕੋਟ ਤੋਂ ਜਿਹੜੇ ਸੰਸਦ ਮੈਂਬਰ ਨੇ ਆਪਣੇ ਮੁਹੰਮਦ ਸਦੀਕ ਸਾਹਿਬ, ਉਹਨਾਂ ਦੀ ਜਿਹੜੀ ਹਾਜ਼ਰੀ ਰਹੀ ਹੈ ਲੋਕ ਸਭਾ ਦੇ ਵਿੱਚ ਤਕਰੀਬਨ 63% ਦੀ 64% ਦੀ ਰਹੀ ਹੈ। ਤੇ ਜੇਕਰ ਇਸੇ ਤਰ੍ਹਾਂ ਹੰਸਰਾਜ ਹੰਸ ਦੀ ਗੱਲ ਕਰੀਏ ਜਿਹੜੇ ਕਿ ਦਿੱਲੀ ਤੋਂ ਸੀਗੇ ਮੈਂਬਰ ਪਾਰਲੀਮੈਂਟ, ਤੇ ਹੰਸਰਾਜ ਹੰਸ ਦੀ ਜਿਹੜੀ ਹਾਜ਼ਰੀ ਆ ਉਹ ਤਕਰੀਬਨ ਰਹੀ ਹੈ 33-34% ਦੇ ਨੇੜੇ ਤੇੜ, 39% ਮਾਫ ਕਰਨਾ। ਹੰਸਰਾਜ ਹੰਸ ਐਜ਼ ਏ ਮੈਂਬਰ ਪਾਰਲੀਮੈਂਟ 39% ਰਹੇ ਆ ਹਾਜ਼ਰ ਲੋਕ ਸਭਾ ਦੇ ਵਿੱਚ, ਤੇ ਮੁਹੰਮਦ ਸਦੀਕ ਰਹੇ ਆ 64% ਦੀ ਉਹਨਾਂ ਦੀ ਹਾਜ਼ਰੀ ਰਹੀ ਹੈ। ਵੈਸੇ ਵੀ ਆਪਾਂ ਜਦੋਂ ਗੱਲਬਾਤ ਕਰਦੇ ਹਾਂ, ਜਿੱਥੋਂ ਵੀ ਆਪਾਂ ਜਦੋਂ ਇਹਨਾਂ ਲੋਕਾਂ ਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਕਿਹੜਾ ਨੁਮਾਇੰਦਾ, ਤਾਂ ਇਹ ਸਭ ਤੋਂ ਵੱਡੀ ਗੱਲ ਹੈ ਕਿ ਉਹ ਨੁਮਾਇੰਦਾ ਕਿ ਲੋਕਾਂ ਦੀ ਆਵਾਜ਼ ਬਣ ਰਿਹਾ, ਚਾਹੇ ਉਹ ਲੋਕ ਸਭਾ, ਚਾਹੇ ਉਹ ਰਾਜ ਸਭਾ ਦੇ ਵਿੱਚ, ਚਾਹੇ ਉਹ ਵਿਧਾਨ ਸਭਾ ਦੇ ਵਿੱਚ। ਉਹਨੇ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਕੀਤੀ ਹੈ। ਰਾਜ ਸਭਾ ਦੀ ਗੱਲ ਕਰੀਏ ਤਾਂ ਉਹਨੇ ਪੰਜਾਬ ਦੀ ਗੱਲ ਕੀਤੀ ਹੈ। ਲੋਕ ਸਭਾ ਦੀ ਗੱਲ ਕਰੀਏ ਤਾਂ ਉਹਨੇ ਮੁੱਦਿਆਂ ਨੂੰ ਐਡਰੈਸ ਕੀਤਾ ਜਿਹੜੇ ਮੁੱਦਿਆਂ ਖਾਤਰ ਉਹਨੂੰ ਭੇਜਿਆ ਗਿਆ ਸੀ। ਤਾਂ ਕਰਮਜੀਤ ਅਨਮੋਲ ਦੇ ਬਾਰੇ ਤਾਂ ਇਹ ਕਿਹਾ ਜਾਂਦਾ ਕਿ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਹੁਣ ਫਰੀਦਕੋਟ ਲੜੋਗੇ, ਉਹ ਕਹਿੰਦੇ ਜੀ ਹਾਂਜੀ, ਲੜਨ ਦਾ ਇਰਾਦਾ ਤਾਂ ਮੇਰਾ ਸੰਗਰੂਰ ਤੋਂ ਸੀਗਾ। ਸੋ ਇੱਥੋਂ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਦੀ ਜਿਹੜੀ ਦਿਲੀ ਇੱਛਾ ਸੀ ਉਹ ਸੰਗਰੂਰ ਤੋਂ ਸੀਗੀ, ਪਰ ਉਹ ਕਹਿੰਦੇ ਕਿ ਹੁਣ ਮੈਨੂੰ ਫਰੀਦਕੋਟ ਭੇਜਤਾ ਤੇ ਮੈਂ ਉੱਥੇ ਲੜ ਰਿਹਾ। ਮਤਲਬ ਕਿ ਤੁਹਾਡੀ ਇਹ ਹੈ ਕਿ ਤੁਸੀਂ ਮੁੱਦਿਆਂ ਦੀ ਗੱਲ ਨਹੀਂ, ਤੁਹਾਨੂੰ ਤਾਂ ਇਹ ਹੈ ਕਿ ਟਿਕਟ ਜਿੱਥੋਂ ਮਿਲ ਗਈ ਉੱਥੋਂ ਤੁਸੀਂ ਲੜ ਰਹੇ ਹੋ। ਔਰ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਬੈਨੀਫਿਟ ਸਭ ਤੋਂ ਵੱਡਾ ਮਿਲਿਆ ਕਿ ਉਹ ਮੁੱਖ ਮੰਤਰੀ ਸਾਹਿਬ ਦੇ ਬੜੇ ਜਿਗਰੀ ਯਾਰ ਨੇ। ਦੂਜੇ ਪਾਸੇ ਹੰਸਰਾਜ ਹੰਸ ਨੇ, ਇਹਨਾਂ ਨੇ ਅਕਾਲੀ ਦਲ ਤੇ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਕਿਸਮਤ ਅਜ਼ਮਾਈ, ਪੂਣ ਆਉਂਦੀ ਰਹੀ, ਦਾ ਨਹੀਂ ਲੱਗਿਆ ਤੇ ਭਾਜਪਾ ਨੇ ਫਿਰ ਦਿੱਲੀੋਂ ਮੈਂਬਰ ਪਾਰਲੀਮੈਂਟ ਬਣਾਤਾ। ਪਰ 39% ਦੀ ਹਾਜ਼ਰੀ, ਤਕਰੀਬਨ ਤੀਜਾ ਹਿੱਸਾ ਹਾਜ਼ਰ ਰਹੇ ਨੇ। ਕਿੰਨੇ ਕੁ ਸਵਾਲ ਲਾਏ ਹੋਣਗੇ ਤੁਹਾਨੂੰ ਵੀ ਪਤਾ ਹੈ, ਪਰ ਹੁਣ ਇਹ ਫਰੀਦਕੋਟੋਂ ਲੜਨਗੇ। ਸਦੀਕ ਸਾਹਿਬ ਦੀਆਂ ਤਸਵੀਰਾਂ ਆਪਾਂ ਅਕਸਰ ਹੀ ਵੇਖਦੇ ਰਹੇ ਹਾਂ ਕਿ ਉਹਨਾਂ ਦੀਆਂ ਤਸਵੀਰਾਂ ਲੋਕ ਸਭਾ ਦੇ ਵਿੱਚ ਸੁੱਤਿਆਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ। ਤੇ ਇੱਕ ਵਾਰੀ ਉਹਨਾਂ ਨੂੰ ਪੁੱਛਿਆ ਕਿਸੇ ਮੁੱਦੇ ਤੇ, ਉਹ ਕਹਿੰਦੇ ਮੇਰਾ ਤਾਂ ਜੀ ਮੋਢਾ ਦੁਖਦਾ ਸੀਗਾ। ਸੋ ਹੁਣ ਇਹਨਾਂ ਸਾਰੀਆਂ ਮੁੱਦਿਆਂ ਨੂੰ ਕਿਵੇਂ ਐਡਰੈਸ ਕਰਨਗੇ ਉਹ ਇੱਕ ਵੱਖਰੀ ਗੱਲ ਹੈ। ਸੋ ਇਹ ਸਾਰੇ ਜਿਹੜੇ ਅਕਾਲੀ ਦਲ ਦੇ ਵੱਲੋਂ ਇੱਥੇ ਹਰਪ੍ਰੀਤ ਸਿੰਘ ਕੋਟਭਾਈ ਜਿਹੜੇ ਕਿ ਮਲੋਟ ਤੋਂ ਵਿਧਾਇਕ ਰਹਿ ਚੁੱਕੇ ਨੇ, ਉਹ ਚੋਣ ਲੜ ਸਕਦੇ ਨੇ। ਸੋ ਮੁਕਾਬਲਾ ਚੌਂਕ ਹੋਣਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਤੇ ਜਿੱਥੇ ਅਕਾਲੀ ਦਲ ਜਾਂ ਕਾਂਗਰਸ ਦਾ ਮਜ਼ਬੂਤ ਗੜ੍ਹ ਹੈ। ਇਹ ਕਹਿਣਾ ਔਖਾ ਹੈ ਕਿ ਬਾਜੀ ਕੋਈ ਵੀ ਪਾਰਟੀ ਸੌਖੀ ਮਾਰ ਲੂ, ਚਾਹੇ ਉਹ ਹੰਸਰਾਜ ਹੰਸ ਦੇ ਰੂਪ ਭਾਜਪਾ ਦੇ ਰੂਪ ਦੇ ਵਿੱਚ ਹੰਸਰਾਜ ਹੰਸ ਹੋਣ, ਚਾਹੇ ਉਹ ਮੁਹੰਮਦ ਸਦੀਕ ਜਿਹੜੇ ਕਿ ਮੌਜੂਦਾ ਨੇ, ਤੇ ਚਾਹੇ ਉਹ ਕਰਮਜੀਤ ਅਨਮੋਲ ਜਿਹੜੇ ਕਿ ਸੰਗਰੂਰ ਤੋਂ ਚੋਣ ਲੜਨਾ ਚਾਹੁੰਦੇ ਸੀਗੇ। ਤੇ ਤਿੰਨਾਂ ਦੇ ਬਾਰੇ ਕਿਹਾ ਜਾਂਦਾ ਕਿ ਤਿੰਨੇ ਪੈਰਾਸ਼ੂਟ ਨੇ। ਹਾਲਾਂਕਿ ਮੁਹੰਮਦ ਸਦੀਕ ਪਹਿਲਾਂ ਭਦੌੜ ਤੋਂ ਵਿਧਾਨ ਸਭਾ ਹਲਕਾ ਲੜੇ ਸੀਗੇ। ਸੋ ਰੌਚਕ ਮੁਕਾਬਲਾ ਹੋਏਗਾ। ਫਰੀਦਕੋਟ ਕੇ ਦੇਖਦੇ ਹਾਂ ਕਿਹਦੀ ਕਿਸਮਤ 'ਚ ਲੋਕ ਸਭਾ ਦੀਆਂ ਪੌੜੀਆਂ ਲਿਖਦੇ ਨੇ। ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਨਾਲ।